ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂਆਤ ਕਰਦੇ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਕਹਿੰਦੇ ਲੋਕ ਸਭਾ ਦੇ ਵਿੱਚ ਚਿੱਟ ਫੰਡਸ ਸੋਧ ਬਿੱਲ ਵੀ ਪਾਸ। ਹਾਂਜੀ ਬਿਲਕੁਲ, ਇਹ ਕਾਫੀ ਅੱਜ ਦਾ ਜੇ ਕਹੀਏ ਤਾਂ ਰੌਚਕ ਬਿੱਲ ਸੀਗਾ ਜਿਹੜਾ ਪਾਸ ਹੋਇਆ। ਵੈਸੇ ਤੇ ਤੁਹਾਨੂੰ ਪਤਾ ਹੀ ਆ ਉੱਥੇ ਗਹਿਮਾ ਗਹਿਮੀ ਵਾਲਾ ਮਾਹੌਲ ਆ, ਕਈ ਕੁਛ ਹੁੰਦਾ, ਸਾਰਿਆਂ ਤੇ ਨਾ ਆਪਾਂ ਨਜ਼ਰੀਆ ਮਾਰ ਰੱਖ ਸਕਦੇ ਹਾਂ ਨਾ ਨਜ਼ਰ ਮਾਰ ਸਕਦੇ ਹਾਂ, ਤਾਂ ਉੱਥੇ ਕੰਮ ਚੱਲੀ ਜਾਂਦੇ ਆ। ਕਦੇ ਗਾਂਧੀ ਪਰਿਵਾਰ ਦੀ ਸੁਰੱਖਿਆ ਦਾ ਮਾਮਲਾ, ਕਦੇ ਫਾਰੂਕ ਅਬਦੁੱਲਾ ਦੀ ਜੋ ਨਜ਼ਰਬੰਦੀ ਆ ਉਹਦਾ ਮਾਮਲਾ, ਬਹੁਤ ਸਾਰੇ ਮਾਮਲੇ ਜਿਹੜੇ ਆ ਉਹ ਸੰਸਦ ਦੇ ਇਸ ਕਰੰਟ ਸੈਸ਼ਨ ਦੇ ਵਿੱਚ ਗੂੰਜਦੇ ਪਏ ਆ। ਤਾਂ ਗੱਲ ਇਹ ਜਿਹੜਾ ਮਾਮਲਾ ਉਹ ਸਾਡੇ ਲਈ, ਪੰਜਾਬ ਲਈ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਆਪਾਂ ਦੇਖਿਆ ਹੀ ਆ ਅਤੀਤ ਦੇ ਵਿੱਚ ਕਿ ਬਹੁਤ ਸਾਰੇ ਐਸੇ ਠੱਗ ਇੱਥੇ ਆਏ ਆ ਜਿਹਨਾਂ ਨੂੰ ਆਪਾਂ ਠੱਗਸ ਆਫ ਹਿੰਦੁਸਤਾਨ ਕਹਿ ਸਕਦੇ ਹਾਂ। ਆਏ ਬੜੀ ਆਸਾਨੀ ਦੇ ਨਾਲ ਆਪਣਾ ਨੈਟਵਰਕ ਫੈਲਾਇਆ ਔਰ ਉਸ ਤੋਂ ਬਾਅਦ ਇੱਕ ਝਟਕਾ ਦੇ ਕੇ ਚਲੇ ਗਏ। ਸਾਰੀ ਜ਼ਿੰਦਗੀ ਦੀ ਜਿਹੜੀ ਜਮ੍ਹਾਂ ਪੂੰਜੀ ਸੀਗੀ, ਛੱਲੀ ਪੂਣੀ ਸੀ, ਲੁੱਟ ਕੇ ਲੈ ਗਏ। ਕਈ ਕੰਪਨੀਆਂ ਆਈਆਂ, ਨਾ ਲਈਏ ਤੇ ਕਰਾਊਨ ਆ, ਫਲਾਨੀ ਆ, ਟਮਕਾਣੀ ਆ, ਪਰਲ ਹੈ। ਪਰਲ ਨੇ ਐਸਾ ਕੀਤਾ ਕਿ ਪਰਲ ਪਰਲ ਹੰਝੂ ਵਗੀ ਜਾਂਦੇ ਆ ਲੋਕਾਂ ਦੇ। ਸੋ ਭਗਵੰਤ ਮਾਨ ਨੇ ਅੱਜ ਇਸ ਬਿੱਲ ਤੇ ਬੋਲਦਿਆਂ ਕਾਫੀ ਲੰਮੀ ਚੌੜੀ ਸਪੀਚ ਦਿੱਤੀ ਆ, ਹਵਾਲਾ ਵੀ ਦਿੱਤਾ ਕਿ ਕਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ 10 ਵਿਅਕਤੀਆਂ ਨੇ ਜਾਣ ਦਿੱਤੀ ਇਸ ਤਰ੍ਹਾਂ ਇੱਕ ਘੁਟਾਲੇ ਕਰਕੇ। ਉਹਨਾਂ ਦਾ ਆਪਣਾ ਜ਼ਿਲ੍ਹਾ ਵੀ ਇਸ ਤੋਂ ਕਾਫੀ ਜ਼ਿਆਦਾ ਪੀੜਤ ਆ, ਉਹ ਇਸ ਕਰਕੇ ਦਰਦ ਨੂੰ ਸਮਝਦੇ ਆ। ਤਾਂ ਇਹ ਅਮੈਂਡਮੈਂਟ ਹੋਈ ਆ। ਹੁਣ ਦੇਖੋ, ਅਮੈਂਡਮੈਂਟ ਦੀ ਤਫਸੀਲ ਨਹੀਂ ਹੈਗੀ ਮੇਰੇ ਕੋਲ, ਕਿਉਂਕਿ ਸਵੇਰੇ ਪਤਾ ਲੱਗੂਗਾ ਕਿ ਉਹਦੇ ਵਿੱਚ ਕੀ ਇਹ ਰੈਗੂਲੇਸ਼ਨ ਕਰਦੇ ਆ, ਕੀ ਇਹ ਸਖਤਾਈ ਕਰਦੇ ਆ। ਪਰ ਇਹ ਜ਼ਰੂਰੀ ਸੀ ਕਿਉਂਕਿ 1982 ਦਾ ਇਹ ਮੇਰੇ ਖਿਆਲ ਦੇ ਨਾਲ ਕਾਨੂੰਨ ਆ ਜਿਹੜਾ ਕਿ ਰਿਪਲੇਸ ਹੋਣਾ ਅਮੈਂਡਮੈਂਟ ਦੇ ਜ਼ਰੀਏ। ਤਾਂ ਇਹਦੇ ਵਿੱਚ ਹੈ ਕਿ ਥੋੜ੍ਹਾ ਜਿਹਾ ਰੈਗੂਲੇਟਰੀ ਵਾਲੇ ਪੱਖੋਂ ਇਹ ਕਰ ਦੇਣਗੇ ਮਜ਼ਬੂਤ ਕਾਨੂੰਨ ਨੂੰ, ਔਰ ਇਸ ਤੋਂ ਇਲਾਵਾ ਜੋ ਗਾਹਕਾਂ ਦੀ ਪੂੰਜੀ ਦੀ ਸੁਰੱਖਿਅਤਾ ਹੈ ਉਹਨੂੰ ਥੋੜ੍ਹਾ ਜਿਹਾ ਇਹ ਮਜ਼ਬੂਤ ਕਰਨਗੇ। ਪਰ ਗੱਲ ਤੇ ਉੱਥੇ ਹੀ ਪਹੁੰਚਦੀ ਹੈ ਨਾ ਕਿ ਦੇਖੋ, ਜਦੋਂ ਸਿਆਸਤ ਇਹਨਾਂ ਦੇ ਨਾਲ ਰਲ ਜਾਂਦੀ ਹੈ, ਆਪਾਂ ਇੱਕ ਕੰਪਨੀ ਦਾ ਜ਼ਿਕਰ ਕੀਤਾ, ਪਰਲ ਕੰਪਨੀ, ਤੇ ਉਹ ਤੇ ਕਬੱਡੀ ਕੱਪ ਕਰਵਾਉਂਦੀ ਹੁੰਦੀ ਸੀ ਸਰਕਾਰਾਂ ਦੇ ਨਾਲ ਰਲ ਕੇ। ਤੇ ਉਧਰ ਜਦੋਂ ਵਿਰੋਧੀ ਧਿਰ 'ਚ ਕੈਪਟਨ ਅਮਰਿੰਦਰ ਸਿੰਘ ਸੀ, ਜਿਹੜਾ ਤਾਜਪੋਸ਼ੀ ਰੈਲੀ ਹੋਈ ਸੀ ਉਹਨਾਂ ਦੀ ਕਲੋਨੀ 'ਚ ਜਾ ਕੀਤੀ ਸੀ ਇਹਨਾਂ ਨੇ। ਹੁਣ ਉੱਧਰ ਵੀ ਤੇ ਉੱਧਰ ਵੀ, ਮਤਲਬ ਕਿ ਦੇਖੋ ਜਿਹੜਾ ਉਹਨਾਂ ਦਾ ਮਾਲਕ ਅੱਜ ਵੀ ਮੇਰੇ ਖਿਆਲ ਦੇ ਨਾਲ ਹਿਰਾਸਤ ਦੇ ਵਿੱਚ ਆ, ਤਾਂ ਉਹਦੀ ਸਾਂਝ ਕਿਸ ਤਰ੍ਹਾਂ ਦੀ ਹੈ ਦੋਨਾਂ ਪਾਰਟੀਆਂ ਨਾਲ, ਦੋਨੇ ਜਾ ਕੇ ਉੱਥੇ ਰੈਲੀ ਸ਼ੈਲੀ ਕਰ ਲੈਂਦੇ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਕਾਨੂੰਨ ਬੇਸ਼ੱਕ ਜਿੰਨੇ ਮਰਜ਼ੀ ਸਖਤ ਬਣ ਜਾਣ, ਪਰ ਜਦੋਂ ਤੱਕ ਇਹ ਸਿਆਸਤਦਾਨ ਇਹਨਾਂ ਲੋਕਾਂ ਨੂੰ ਸ਼ੈਲਟਰਿੰਗ ਕਰਦੇ ਰਹਿਣਗੇ ਤਾਂ ਉਦੋਂ ਤੱਕ ਕਾਨੂੰਨ ਵੀ ਬੇਅਸਰ ਰਹਿਣਗੇ। ਤਾਂ ਜ਼ਾਹਰ ਜੀ ਗੱਲ ਆ ਕਿ ਕਾਨੂੰਨ ਸਖਤ ਕਰਨ ਨਾਲੋਂ ਥੋੜ੍ਹਾ ਜਿਹਾ ਸਿਆਸਤ ਵਾਲੇ ਪਾਸੇ ਵੀ ਵੇਖਿਆ ਜਾਵੇ ਤਾਂ ਠੀਕ ਆ, ਕਿਉਂਕਿ ਬਹੁਤ ਸਾਰੇ ਲੋਕ ਲੁੱਟੇ ਜਾਂਦੇ। ਬੰਗਾਲ ਦੇ ਵਿੱਚ ਸ਼ਾਰਦਾ ਚਿੱਟ ਫੰਡ ਘੁਟਾਲਾ ਅੱਜ ਵੀ ਗੂੰਜਦਾ। ਉਹ ਦੇਖਦੇ ਆ ਇਹਦੇ ਨਾਲ ਕਿੰਨੀ ਕੁ ਠੱਲ ਪਏਗੀ, ਪਰ ਜ਼ਰੂਰੀ ਸੀਗਾ ਇਹ ਕਾਨੂੰਨ ਲਿਆਉਣਾ। ਤਾਂ ਅਨੁਰਾਗ ਠਾਕੁਰ ਨੇ ਇਹਦੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਹੈ। ਖੈਰ ਸ਼ਾਇਦ ਹੁਣ ਉਹ ਨਾ ਦੌਰ ਆਵੇ ਜਦੋਂ ਲੋਕ ਰੋਂਦੇ ਆ ਤੇ ਨਾਲ ਕਹਿੰਦੇ ਆ ਚਲਾਕੀ ਕਹਾਂ ਸੇ ਮਿਲਤੀ ਹੈ ਜਰਾ ਮੁਝੇ ਵੀ ਬਤਾਓ, ਹਰ ਕੋਈ ਠੱਗ ਲੈ ਜਾਤਾ ਹੈ ਮੁਝੇ ਮੀਠਾ ਬੋਲ ਕਰ। ਤਾਂ ਮਿੱਠਾ ਬੋਲ ਕੇ ਲੋਕ ਠੱਗ ਕੇ ਲੈ ਜਾਂਦੇ ਕਿ ਜੀ ਤੁਹਾਡਾ 4 ਗੁਣਾ ਕਰ ਦਿਆਂਗੇ, ਤੁਹਾਡਾ 3 ਗੁਣਾ ਕਰ ਦਿਆਂਗੇ। ਉਹ ਗੁਣਾ ਘਟਾਓ ਦੇ ਵਿੱਚ ਹੀ ਐਸੇ ਉਲਝਦੇ ਲੋਕ ਕਿ ਮੁੜ ਕੇ ਇਕੱਲੇ ਪੱਲੇ ਘੱਟ ਹੀ ਰਹਿ ਜਾਂਦੇ ਆ। ਜੀ। ਤੇ ਮਿੰਟੂ ਜੀ, ਇਹ ਤਾਂ ਚਲੋ ਚਿੱਟ ਫੰਡ ਵਾਲਿਆਂ ਨੂੰ ਲੈ ਕੇ ਆ, ਤੇ ਬੈਂਕਾਂ ਦੇ ਵਿੱਚ ਜਿਹੜਾ ਹੋ ਜਾਂਦਾ ਉਹਨਾਂ ਕਰਕੇ ਲੋਕ ਮਾਰੇ ਜਾ ਰਹੇ ਆ, ਉਹਨਾਂ ਨੂੰ ਲੈ ਕੇ ਵੀ ਕੋਈ ਕੁਛ ਕਰ ਰਹੇ ਆ ਜਾਂ ਉਹ ਇਦਾਂ ਹੀ ਕੰਮ ਚੱਲਦਾ ਰਹੂ? ਨਹੀਂ ਦੇਖੋ, ਬੈਂਕਾਂ ਦੇ ਵਿੱਚ ਘੁਟਾਲੇ ਹੁੰਦੇ ਆ, ਬੈਂਕਾਂ ਦੇ ਵਿੱਚ ਫੜੇ ਵੀ ਜਾਂਦੇ ਆ। ਬੈਂਕਾਂ ਲਈ ਤੇ ਕਾਨੂੰਨ ਹੈ ਆਲਰੇਡੀ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮਾਮਲਾ ਕਿੱਥੇ ਉਲਝਦਾ ਜਾ ਕੇ, ਜੇ ਤੁਸੀਂ ਵੇਖੋਗੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹੋ ਜਿਹੇ ਮੁੱਦੇ ਤੇ, ਮੈਂ ਕਹਿੰਦਾ ਹੁੰਦਾ ਕਿ ਅੱਗੇ ਅਸੀਂ ਫਿਲਮਾਂ 'ਚ ਛੋਟੇ ਛੋਟੇ ਹੁੰਦੇ ਰਹਿੰਦੇ ਸੀ ਕਿ ਦਗੜ ਕਰਦੇ ਡਾਕੂ ਆਉਂਦੇ ਹੁੰਦੇ ਸੀਗੇ, ਘੋੜੇ ਹਿਣਕਦੇ ਹੋਣੇ, ਤੇ ਉਹ ਬੰਦੂਕ ਦੀ ਨੋਕ ਤੇ ਆ ਕੇ ਤੇ ਬੈਂਕ ਲੁੱਟਦੇ ਹੁੰਦੇ ਸੀ। ਫਿਰ ਸਮਾਂ ਬਦਲਿਆ, ਉਹ ਵੈਣਾ ਜੀਆਂ ਆਉਣ ਲੱਗ ਪਈਆਂ ਤੇ ਡਾਕੂ ਨਿਕਲਦੇ, ਨਕਾਬ ਪਾਏ ਹੁੰਦੇ, ਬਾਂਦਰ ਟੋਪੀਆਂ ਜਿਹੀਆਂ ਪਾਈਆਂ ਹੁੰਦੀਆਂ, ਤੇ ਉਹ ਆ ਕੇ ਬੈਂਕਾਂ ਤੋਂ ਪੈਸਾ ਖੋਹ ਕੇ ਲੈ ਜਾਂਦੇ। ਹੁਣ ਇਹ ਮਾਹੌਲ ਆ ਕਿ ਜਿਹੜੇ ਡਾਕੂ ਆ ਉਹ ਲਗਜ਼ਰੀ ਗੱਡੀਆਂ 'ਚ ਆਉਂਦੇ ਆ, VIP ਡਾਕੂ ਆ, ਉਹ ਬੈਂਕਾਂ ਦੇ ਵਿੱਚੋਂ ਐ ਖਜ਼ਾਨਾ ਲੁੱਟ ਕੇ ਲੈ ਜਾਂਦੇ ਆ ਤੇ ਉਹਨਾਂ ਨੂੰ ਸਲੂਟ ਕਰਦੇ ਆ, ਗੌਰਮੈਂਟ ਵਾਲੇ ਵੀ, ਅਧਿਕਾਰੀ ਵੀ। ਕਿਉਂਕਿ ਜਿਹੜੇ ਬੋਰਡ ਬਣੇ ਆ, ਵੱਡੇ ਬੋਰਡ ਬਣੇ ਆ, ਬੋਰਡਾਂ ਦੇ ਵਿੱਚ ਕਾਰਪੋਰੇਟ ਘਰਾਨਿਆਂ ਦੇ ਆਪਣੇ ਬੰਦੇ ਸੈੱਟ ਕੀਤੇ ਹੋਏ, ਗੇਮ ਸੈੱਟ ਕੀਤੀ ਹੋਈ ਆ। ਤਾਂ ਸਰਕਾਰਾਂ ਦੇ ਵਿੱਚ ਬੈਠੇ ਬੰਦੇ ਜਿਹੜੇ ਕਿ ਉਹਨਾਂ ਤੋਂ ਚੰਦੇ ਲੈਂਦੇ, ਉਹਨਾਂ ਦੇ ਧੰਦੇ ਚਲਾਉਂਦੇ ਆ, ਉਹ ਫਿਰ ਉਹਨਾਂ ਦੀ ਸੈਟਿੰਗ ਕਰਦੇ ਆ।
ਸੋ ਇਹ ਕਰਜ਼ਾ ਐ ਨਹੀਂ ਲੈ ਜਾਂਦਾ, ਐ ਫਰਾਡ ਨਹੀਂ ਹੁੰਦੇ ਜਿਵੇਂ PMC ਘੁਟਾਲਾ ਤੁਸੀਂ ਦੇਖ ਲਓ ਕਿ ਉਹਨਾਂ ਨੇ ਪਹਿਲਾਂ ਫਰਜ਼ੀ ਖਾਤੇ ਬਣਾਏ, 41 ਫਰਜ਼ੀ ਖਾਤੇ ਬਣਾਏ ਅਧਿਕਾਰੀਆਂ ਨੇ, ਯਾਨੀ ਫਰਜ਼ੀਵਾੜਾ ਕਿਹਨੇ ਕੀਤਾ? ਅਧਿਕਾਰੀਆਂ ਨੇ। ਹੁਣ ਕਾਨੂੰਨ ਉੱਥੇ ਕੀ ਕਰੂਗਾ ਜਦੋਂ ਪਹਿਰੇਦਾਰੀ ਬੇਈਮਾਨ ਆ? ਜਦੋਂ ਇੱਕ ਬੈਂਕ ਦੇ ਬੋਰਡ ਦੇ ਵਿੱਚ ਬੰਦੇ ਬੈਠੇ ਜਿਹੜੇ ਆ ਉਹ ਸਹਿਮਤ ਹੋ ਜਾਂਦੇ ਕਿ ਕਰਜ਼ਾ ਦੇ ਦਿਓ, ਕੀ ਕਰੋਗੇ? ਮੈਂ ਤੁਹਾਨੂੰ ਪੰਜਾਬ ਦੀ ਇੱਕ ਘਟਨਾ ਸੁਣਾ ਦਿੰਦਾ। ਪ੍ਰਾਪਰਟੀ ਹੁਣ ਉਹਨਾਂ ਦੀ ਮੇਰੇ ਖਿਆਲ ਦੇ ਨਾਲ ਜ਼ਬਤ ਕਰਨ ਦੇ ਹੁਕਮ ਦਿੱਤੇ ਆ। ਇਹ ਸ਼ਾਇਦ ਹੁਸ਼ਿਆਰਪੁਰ ਜ਼ਿਲ੍ਹੇ ਦੀ ਘਟਨਾ। ਉਹਦੇ ਵਿੱਚ ਜਿਹੜਾ ਕਰਜ਼ਾ ਖਾਧਾ ਗਿਆ, ਕਰਜ਼ੇ ਦੇ ਨਾਂ ਤੇ ਫਰਾਡ ਕੀਤਾ ਗਿਆ, ਮਤਲਬ ਕਿ ਕੌਡੀਆਂ ਦੀ ਜ਼ਮੀਨ ਜਿਹੜੀ ਆ ਮਹਿੰਗੇ ਭਾਅ ਉੱਤੇ ਰੱਖ ਕੇ ਬੈਂਕ ਕੋਲੋਂ ਕਰੋੜਾਂ ਰੁਪਈਆ ਖਾ ਲਿਆ ਗਿਆ। ਤਾਂ ਸਾਰੇ ਦੇ ਸਾਰੇ ਕੌਣ ਆ? ਜਾਂ ਅਧਿਕਾਰੀ ਹੈ ਜਾਂ ਅਹੁਦੇਦਾਰ ਆ। ਜੀ 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 ਬਿਲਕੁਲ, ਖੇਤ ਨੂੰ ਵਾੜੀ ਜਿਹੜੀ ਆ ਉਹ ਖਾਣ ਲੱਗੀ ਹੋਈ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਲੋਕ ਸਭਾ ਦੇ ਵਿੱਚ ਜੰਮੂ ਕਸ਼ਮੀਰ ਨੂੰ ਲੈ ਕੇ ਕੋਈ ਹਲਚਲ ਜਾਂ ਕੋਈ ਗੱਲਬਾਤ, ਜਿੱਦਾਂ ਤੁਸੀਂ ਕਿਹਾ ਫਾਰੂਕ ਅਬਦੁੱਲਾ ਦਾ ਨਾਂ ਲੈਂਦੇ ਸੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਸੁਣਨ ਨੂੰ ਮਿਲੀ? ਨਹੀਂ ਜੀ, ਜੰਮੂ ਕਸ਼ਮੀਰ ਤੇ ਅੱਜ ਕਾਫੀ ਲੰਮੀ ਚੌੜੀ ਸਪੀਚ ਹੋਈ ਆ ਅਮਿਤ ਸ਼ਾਹ ਦੀ। ਉਹ ਕਹਿੰਦਾ ਕਿ ਉੱਥੇ ਸਕੂਲ ਕਾਲਜ ਸਾਰੇ ਖੁੱਲ੍ਹੇ ਪਏ ਆ, ਇੰਟਰਨੈਟ ਤੇ ਫੈਸਲਾ ਜਿਹੜਾ ਉੱਥੋਂ ਦੀ ਸਥਾਨਕ ਸਰਕਾਰ ਨੇ ਕਰਨਾ। ਮਤਲਬ ਕਿ ਉਹਨਾਂ ਨੇ ਫਿਰ ਇਸ ਬਹਿਸ ਤੇ, ਇਸ ਸਵਾਲ ਤੇ ਇਹੋ ਜਵਾਬ ਦਿੱਤਾ ਕਿ ਸਭ ਅੱਛਾ ਹੋ ਰਿਹਾ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਕੋਰੀਡੋਰ ਤੋਂ ਕਹਿੰਦੇ ਮਿਲੇਗੀ ਹੁਣ ਵੱਡੀ ਖੁਸ਼ਖਬਰੀ। ਠੀਕ ਹੈ ਜੀ, ਆਉਣੀ ਚਾਹੀਦੀ ਆ ਖੁਸ਼ਖਬਰੀ। ਖੈਰ ਇਹ ਖੁਸ਼ਖਬਰੀ ਕਦੋਂ ਆਉਂਦੀ ਹੈ ਦੇਖਦੇ ਆ, ਪਰ ਦੱਸਦੇ ਆ ਕਿ ਮੀਟਿੰਗ ਇੱਕ ਫਿਕਸ ਹੋਈ ਆ ਦੋਨਾਂ ਦੇਸ਼ਾਂ ਦੇ ਦਰਮਿਆਨ। ਇਹ ਉਸ ਵੇਲੇ ਮੀਟਿੰਗ ਫਿਕਸ ਹੋਈ ਆ ਜਦੋਂ ਵਪਾਰ ਖੋਲਣ ਦਾ ਵੀ ਇੱਥੇ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਕਿ ਵਪਾਰ ਵੀ ਖੋਲ ਦਿੱਤਾ ਜਾਵੇ। ਤਾਂ ਹੁਣ ਇਹ ਜਿਹੜੀ ਮੀਟਿੰਗ ਹੋਊਗੀ ਤਾਂ ਕਰਕੇ ਉਹਦੇ ਤੋਂ ਕਿਆ ਫਲ ਆਇਆ ਜਾ ਰਿਹਾ ਕਿ ਹੋ ਸਕਦਾ ਕਿ ਇਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲੈ ਜਾਣ, ਅਜਿਹੇ ਫੈਸਲੇ ਲੈ ਜਾਣ ਜਿਨ੍ਹਾਂ ਦੇ ਨਾਲ ਫਿਰ ਕਰਤਾਰਪੁਰ ਸਾਹਿਬ ਕੋਰੀਡੋਰ ਆ ਜਿਹੜਾ ਉਹ ਥੋੜ੍ਹਾ ਜਿਹਾ ਰੌਣਕੀਲਾ ਹੋ ਜਾਵੇ ਸੰਗਤ ਦੇ ਪੱਖੋਂ, ਕਿਉਂਕਿ ਆਮਦ ਉੱਥੇ ਨਿਰੰਤਰ ਘਟਿਆ, ਲਗਾਤਾਰ ਘਟਿਆ। ਹਾਲਾਂਕਿ ਜਿਹੜਾ 24 ਨਵੰਬਰ ਨੂੰ ਆਉਣਾ ਐਤਵਾਰ ਮੇਰੇ ਖਿਆਲ ਦੇ ਨਾਲ, ਉਹਦੇ ਵਿੱਚ 1800 ਦੀ ਆਨਲਾਈਨ ਰਜਿਸਟ੍ਰੇਸ਼ਨ ਹੈ, ਇੱਕ ਬਹੁਤ ਵੱਡੀ ਤਾਦਾਦ ਜਾ ਰਹੀ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਹੁਣ ਜਿਹੜੀ ਇਹ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਹ ਨਿਗਾਹ ਲੱਗੀ ਰਹੂਗੀ ਕਿ ਕੀ $20 ਵਾਲੀ ਜਿਹੜੀ ਫੀਸ ਹੈ ਉਹਦੇ ਤੇ ਕੋਈ ਵਿਚਾਰ ਹੋਊਗਾ, ਪਾਸਪੋਰਟ ਹਟਾਉਣ ਵਾਲਾ ਜਿਹੜਾ ਮਾਮਲਾ ਕੀ ਉਹ ਸਾਫ਼ ਹੋਊਗਾ, ਜਾਂ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਵਾਲੀ ਸ਼ਰਤ ਜਿਹੜੀ ਉਹ ਬਦਲੀ ਜਾਊਗੀ। ਕਿਉਂਕਿ ਇਹ ਤਿੰਨ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਮਦ ਸੁਸਤ ਕਰ ਰਹੀਆਂ ਨੇ, ਜਿਹੜੀਆਂ ਕਿ ਖੱਜਲ ਖੁਆਰੀ ਵਧਾ ਰਹੀਆਂ ਨੇ, ਦੁਵਿਧਾ ਪਾ ਰਹੀਆਂ ਨੇ। ਤਾਂ ਜੇ ਇਹਨਾਂ ਸ਼ਰਤਾਂ ਤੇ ਕੋਈ ਵਿਚਾਰ ਹੁੰਦਾ, ਕੋਈ ਇਹਨਾਂ ਤੇ ਗੱਲਬਾਤ ਜਿਹੜੀ ਆ ਉਹ ਕਿਨਾਰੇ ਲੱਗਦੀ ਆ, ਤਣ ਪੱਤਣ ਲੱਗਦੀ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਸਭ ਕੁਝ ਠੀਕ ਹੋਏਗਾ। ਤੇ ਸਭ ਕੁਝ ਠੀਕ ਹੋਣ ਦੀ ਉਮੀਦ ਵੀ ਕਰਦੇ ਹਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਸਭ ਕੁਝ ਠੀਕ ਹੋ ਜਾਵੇ। ਉਹ ਕਿਸੇ ਨੇ ਆਖਿਆ ਸੀਗਾ, ਬਸ ਦੁਆ ਅਮਨ ਔਰ ਚੈਨ ਕੀ ਕੀਜੀਏ ਸਾਹਿਬ, ਜੀਣਾ ਸਾਥ ਹੀ ਹੈ, ਚਾਹੇ ਇਹ ਜਹਾਂ ਹੋ ਚਾਹੇ ਉਹ ਜਹਾਂ ਹੋ। ਸੋ ਇਹ ਉਮੀਦ ਕਰਦੇ ਹਾਂ ਕਿ ਜਿਹੜੇ ਗੁਆਂਢੀਆਂ ਨੇ ਨਾਲ ਨਾਲ ਹੀ ਰਹਿਣਾ, ਇਕੱਠਿਆ ਹੀ ਰਹਿਣਾ, ਜੇ ਸਭ ਕੁਝ ਠੀਕ ਹੋ ਜਾਵੇ। ਇਹਨਾਂ ਮੀਟਿੰਗਾਂ ਦੇ ਵਿੱਚ ਜਿੱਦਾਂ ਚੱਲਦਾ ਸਿਲਸਿਲਾ ਕਿ ਦੋਵਾਂ ਦੇ ਆਪਸੀ ਜਿਹੜੇ ਨੁਕਤੇ ਆ ਉਹ ਵੀ ਪ੍ਰਵਾਨ ਹੋ ਜਾਣ ਇੱਕ ਦੂਜੇ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਮਲੇ 'ਚ, ਤੇ ਜਿਹੜੀਆਂ ਦੂਸਰੀਆਂ ਤਲਖੀਆਂ ਉਹ ਵੀ ਪਾਸੇ ਹੋ ਕੇ ਇੱਕ ਦੂਜੇ ਦੇ ਨੇੜੇ ਆਉਣ ਤਾਂ ਠੀਕ ਰਹੇਗਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਬੇਅਦਬੀ ਮਾਮਲੇ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖਾਰਜ। ਦੇਖੋ ਜਲਾਲ ਸਾਹਿਬ ਨੇ ਵੀ ਨਾ ਐਵੇਂ ਵਿੱਚ ਟਿੰਡ 'ਚ ਕਾਨਾ ਪਾਇਆ ਹੋਇਆ, ਤੇ ਇਹ ਕਹਿੰਦੇ ਆ ਕਿ ਮੈਨੂੰ ਪਾਰਟੀ ਬਣਾਓ। ਵਿੱਚ ਜਦੋਂ ਮੌਕਾ ਸੀਗਾ ਉਦੋਂ ਇਹ ਗਏ ਵੀ ਆ SIT ਦੇ ਕੋਲ, ਇਹਨਾਂ ਨੇ ਬਿਆਨ ਵੀ ਦਰਜ ਕਰਾਏ ਆ। ਖੈਰ ਹੁਣ ਕੋਰਟ ਨੇ ਇਹਨਾਂ ਦੀ ਜਿਹੜੀ ਅਰਜ਼ੀ ਆ ਉਹ ਖਾਰਜ ਕਰ ਦਿੱਤੀ ਆ। ਮਤਲਬ ਕਿ ਜੋ ਇਹ ਪਾਰਟੀ ਬਣਨਾ ਲੋਚਦੇ ਸੀ, ਕਿ ਜੋ ਇਹਨਾਂ ਦੀ ਲੋਚਾ ਸੀਗੀ, ਚਾਹਨਾ ਸੀਗੀ ਕਿ ਮੈਨੂੰ ਇਸ ਮਾਮਲੇ 'ਚ ਪਾਰਟੀ ਬਣਾਇਆ ਜਾਵੇ, ਤਾਂ ਉਹ ਹੁਣ ਮਾਮਲਾ ਜਿਹੜਾ ਉਹ ਠੱਪ ਹੋ ਗਿਆ। ਤਾਂ ਇਹ ਸੁਣਵਾਈ ਕਿਹੜੀ ਚੱਲ ਰਹੀ ਆ, ਇਹ ਉਹੀ ਸੁਣਵਾਈ ਆ ਜੋ ਸਰਕਾਰ ਬਨਾਮ CBI, ਕੇਸ ਵਾਪਸ ਲੈਣਾ ਜਾਂ ਕਲੋਜ਼ਰ ਰਿਪੋਰਟ ਦੀ ਕਾਪੀ, ਉਹੀ ਅੜੰਗਾ ਚੱਲਦਾ ਪਿਆ। ਤਾਂ ਹੁਣ CBI ਦੀ ਜਿਹੜੀ ਵਿਸ਼ੇਸ਼ ਅਦਾਲਤ ਆ ਉਹਨਾਂ ਨੇ ਇਹਨਾਂ ਦੀ ਅਰਜ਼ੀ ਜਿਹੜੀ ਖਾਰਜ ਕਰ ਦਿੱਤੀ ਜੋ ਪਾਰਟੀ ਬਣ ਲਈ ਸੀ ਬੇਅਦਬੀਆਂ ਦੇ ਮਾਮਲੇ 'ਚ। ਤਾਂ ਦੂਸਰੇ ਪਾਸੇ CBI ਨੇ ਇੱਕ ਅੱਜ ਉੱਥੇ ਹੋਰ ਸਟੇਟਮੈਂਟ ਆਪਣੀ ਜਿਹੜੀ ਦਰਜ ਕਰਵਾਈ ਆ, ਉਹ ਇਹ ਆ, ਉਹਨਾਂ ਆਖਿਆ ਕਿ ਦੇਖੋ ਜੀ ਅਸੀਂ ਕੀ ਕੀਤਾ ਵਾ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਤਾਂ ਉਹਦੇ ਖਿਲਾਫ ਅਪੀਲ ਪਾਈ ਵੀ ਆ, ਤੇ ਉਹਦੀ ਤਰੀਕ ਜਿਹੜੀ ਆ ਗਾਂ 2020 ਦੇ ਵਿੱਚ ਹੈ। ਇਸ ਕਰਕੇ ਸਾਨੂੰ ਮੌਕਾ ਦਿੱਤਾ ਜਾਵੇ, ਯਾਨੀ ਸਾਨੂੰ ਵਕਫਾ ਦਿੱਤਾ ਜਾਵੇ। ਤੇ ਉਹਨਾਂ ਨੇ ਬਹਰਹਾਲ 8 ਜਨਵਰੀ 2020 ਤੱਕ ਇਸ ਮਾਮਲੇ 'ਚ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਆ। ਮਤਲਬ ਕਿ ਉਦੋਂ ਤੱਕ ਤਰੀਕ ਮਿਲ ਗਈ ਆ।
ਹੁਣ ਇੱਧਰ ਵੀ ਤੁਸੀਂ ਜੇ ਦੇਖੋਗੇ ਜਿਹੜੇ ਥੋੜੇ ਜਿਹੇ ਪੁਲਿਸ ਅਫਸਰ ਫਸੇ ਪਏ ਆ ਕੇਸਾਂ ਦੇ ਵਿੱਚ, ਇਹ ਵੀ ਪਟੀਸ਼ਨਾਂ ਪਾਈ ਬੈਠੇ ਸਨ। ਹਾਲਾਂਕਿ ਮੇਰੇ ਖਿਆਲ ਦੇ ਨਾਲ ਲੋਅਰ ਕੋਰਟ ਤੋਂ ਬਾਅਦ ਸੈਸ਼ਨ ਕੋਰਟ ਨੇ ਵੀ ਉਹ ਪਟੀਸ਼ਨਾਂ ਖਾਰਜ ਕੀਤੀਆਂ ਨੇ। ਤਾਂ ਉਹਨਾਂ ਦੇ ਕੋਲ ਵੀ ਆਪਸ਼ਨ ਆ, ਕਿਉਂਕਿ ਦੇਖੋ ਆਨੇ ਹੁੰਦੇ ਆ ਨਾ ਕਿ ਯੱਕਾ ਵੇਖ ਕੇ ਤੇ ਪੈਰ ਭਾਰੇ ਹੋ ਜਾਂਦੇ ਆ। ਉਹਨਾਂ ਨੂੰ ਵੀ ਪਤਾ ਕਿ ਅਸੀਂ ਜੇ ਇਸ ਤਰ੍ਹਾਂ ਦੇ ਕਾਨੂੰਨੀ ਅਟਕਲ ਪੱਚੂ ਲਾਈਏ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਸਾਲ 6 ਮਹੀਨਾ ਹੋਰ ਵਹਾ ਲਵੇ ਤੇ ਫਿਰ ਉਹਦੇ ਕੋਲ ਇਸ ਮਾਮਲੇ 'ਚ ਕੋਈ ਬਹੁਤਾ ਸਮਾਂ ਨਾ ਬਚੇ। ਤਾਂ ਉਹ ਵੀ ਕਾਨੂੰਨੀ ਲੜਾਈ ਜਿਹੜੀ ਉਹ ਲੜੀ ਜਾਂਦੇ ਆ। ਕਦੇ ਕਹਿ ਦਿੰਦੇ ਆ ਜੀ ਜਿਹੜੇ SIT ਵਾਲੇ ਉਹਨਾਂ ਦੀ ਕਾਲ ਰਿਕਾਰਡ ਦਾ ਸਾਨੂੰ ਬਿਊਰਾ ਦਿਓ, ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਹਿ ਦਿੰਦੇ ਆ। ਤਾਂ ਹੁਣ ਇਹ ਮਾਮਲਾ ਵੀ ਜੇ ਤੁਸੀਂ ਵੇਖੋਗੇ ਤਾਂ CBI ਲੈ ਗਈ, ਫਿਰ ਸੁਪਰੀਮ ਕੋਰਟ ਦੇ ਵਿੱਚ ਹੁਣ ਉਹਨਾਂ ਨੇ ਸਟੇਟਸ ਰਿਪੋਰਟ ਅਗਲੀ ਤਰੀਕ ਤੇ ਦਾਖਲ ਕਰਨੀ ਹੈ। ਇਹਦਾ ਸਿੱਟਾ ਕੀ ਨਿਕਲਦਾ, ਇਹਦਾ ਸਾਰ ਕੀ ਨਿਕਲਦਾ ਕਹਾਣੀ ਦਾ, ਕਿ ਜਿਹੜੇ ਲੋਕ ਇਹ ਸੋਚ ਕੇ ਚੱਲਦੇ ਆ ਕਿ ਨਿਆਂ ਮਿਲ ਜਾਊਗਾ ਇਸ ਮਾਮਲੇ 'ਚ, ਛੇਤੀ ਇਨਸਾਫ ਹੋ ਜਾਊਗਾ, ਉਹਨਾਂ ਵਾਸਤੇ ਝਟਕਾ ਕਿ ਇਹ ਮਾਮਲਾ ਕਾਨੂੰਨੀ ਲੜਾਈਆਂ ਵਿੱਚ, ਕਾਨੂੰਨੀ ਉਲਝਣਾਂ ਵਿੱਚ ਇੰਨਾ ਉਲਝ ਗਿਆ ਕਿ ਛੇਤੀ ਕੀਤਿਆਂ ਨੇੜਲੇ ਸਮੇਂ ਦੇ ਵਿੱਚ ਇਹਦਾ ਕੋਈ ਮਾਮਲਾ ਜਿਹੜਾ ਤਨ ਪੱਤਰ ਨਹੀਂ ਲੱਗਦਾ ਨਜ਼ਰ ਆਊਗਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਰੰਧਾਵਾ ਵੱਲੋਂ ਸਹਿਕਾਰੀ ਖੰਡ ਮਿੱਲਾਂ ਨੂੰ ਆਪਣੇ ਪੱਧਰ ਦੇ ਉੱਤੇ ਗੰਨਾ ਕਾਸ਼ਤਕਾਰਾਂ ਦੇ 13 ਕਰੋੜ ਰੁਪਏ ਦੇ ਬਕਾਇਆ ਜਿਹੜੇ ਆ ਉਹ ਜਾਰੀ ਕਰਨ ਦੀਆਂ ਹਦਾਇਤਾਂ। ਇਹ ਉਦੋਂ ਹੀ ਜਾਗਦੇ ਆ ਜਿੱਦਣ ਇਹਨਾਂ ਨੂੰ ਕੋਈ ਚੁੰਡੀਆਂ ਆ ਕੇ ਵੜਦਾ, ਕਿਉਂਕਿ ਕਿਸਾਨ ਜਿਹੜੇ ਆ ਉਹ ਅੱਜ ਇਕੱਠੇ ਹੋ ਕੇ ਉੱਥੇ ਮੇਰੇ ਖਿਆਲ ਦੇ ਨਾਲ ਬਟਾਲਾ ਚੰਡੀਗੜ੍ਹ ਰੋਡ ਤੇ ਬਹਿ ਗਏ ਆ ਤੇ ਦੇਰ ਰਾਤ ਤੱਕ ਬੈਠੇ ਹੋਏ ਸੀਗੇ। ਪਹਿਲਾਂ ਇਹਨਾਂ ਨੂੰ ਕੋਈ ਜਾਗ ਨਹੀਂ ਆਈ ਕਿ ਜਿਨ੍ਹਾਂ ਤੋਂ ਅਸੀਂ ਫਸਲ ਖਰੀਦੀ ਆ, ਐਤਕੀ ਤੇ ਖੰਡ ਦੇ ਰੇਟ ਵੀ ਮੇਰੇ ਖਿਆਲ ਦੇ ਨਾਲ ਵਧੀਆ ਨੇ, ਖੰਡ ਦੇ ਰੇਟ ਵੀ ਵਧੀਆ, ਅੱਗੇ ਤੇ ਖੰਡ ਮਿੱਲਾਂ ਰੋਂਦੀਆਂ ਸਨ। ਤਾਂ ਜਿਨ੍ਹਾਂ ਨੇ ਆਪਣੀ ਫਸਲ ਵੇਚੀ ਆ, ਜਿਨ੍ਹਾਂ ਦੇ ਆਪਣੇ ਸੁਪਨੇ ਜਿਹੜੇ ਆ ਛੋਟੇ ਛੋਟੇ ਸੁਪਨੇ ਹਾਲੇ ਵੀ ਕਲਪਦੇ ਪਏ ਕਿ ਕਦੋਂ ਪੈਸਾ ਆਵੇ ਤੇ ਕਦੋਂ ਪੂਰੇ ਹੋਈਏ, ਤਾਂ ਉਹਨਾਂ ਕਿਸਾਨਾਂ ਨੂੰ ਆਪਣੀ ਹੀ ਫਸਲ ਦੀ ਵਟਤ ਲੈਣ ਵਾਸਤੇ ਸੜਕਾਂ ਤੇ ਬਹਿਣਾ ਪੈਂਦਾ। ਫਿਰ ਇਹ ਕਿੰਨਾ ਪੈਸਾ ਜਾਰੀ ਕਰਵਾ ਰਹੇ ਸਹਿਕਾਰੀ ਖੰਡ ਮਿੱਲਾਂ ਤੋਂ, 13 ਕਰੋੜ ਰੁਪਈਆ, ਜਦਕਿ ਇਹਨਾਂ ਦਾ ਬਕਾਇਆ ਜਿਹੜਾ ਕਿਸਾਨਾਂ ਦਾ ਬਕਾਇਆ ਉਹ ਕਈ ਗੁਣਾ ਜ਼ਿਆਦਾ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਕਿਸ ਤਰ੍ਹਾਂ ਚੱਲਦੀ ਹੈ, ਸਿਸਟਮ ਕਿਸ ਤਰ੍ਹਾਂ ਚੱਲਦਾ ਹੈ ਕਿ ਠੰਡ ਦੇ ਵਿੱਚ ਕਿਸਾਨ ਜਿਹੜੇ ਆ ਬੇਘਰ ਹੋ ਕੇ ਬਹਿ ਗਏ ਆ। ਹੁਣ ਆਪ ਤੁਹਾਨੂੰ ਪਤਾ ਹੀ ਹੈ ਸਮਾਂ ਕਿਹੜਾ, ਵਿਆਹੀ ਦਾ ਸਮਾਂ ਆ ਵਿਹਲਾ ਵੀ ਸਮਾਂ ਹੁੰਦਾ ਕਿ ਕਿਸਾਨ ਜਦੋਂ ਚਲੋ ਰਾਤ ਨੂੰ ਵਿਹਲਾ ਹੋ ਜਾਂਦਾ, ਦਿਨੇ ਕੰਮ ਕਰਦਾ, ਆਪਣੇ ਟੱਬਰ 'ਚ ਰਹਿਣ ਦਾ ਸਮਾਂ ਹੁੰਦਾ, ਆਪਣੇ ਬਾਹਰ ਤੁਰਨ ਫਿਰਨ ਦਾ ਸਮਾਂ ਹੁੰਦਾ, ਚੀਜ਼ਾਂ ਖਰੀਦਣ ਦਾ ਸਮਾਂ ਹੁੰਦਾ, ਵਿਆਹ ਸ਼ਾਦੀਆਂ ਦਾ ਸਮਾਂ ਹੁੰਦਾ। ਤੇ ਜੇ ਉਹਨੂੰ ਧਰਨੇ ਤੇ ਬੈਠਣਾ ਪਵੇ ਸਿਰਫ ਇਸ ਕਰਕੇ ਕਿ ਮੇਰੇ ਜਿਹੜੇ ਹੱਕ ਦੇ ਪੈਸੇ ਉਹ ਮਿਲ ਜਾਣ, ਤੇ ਲੱਖ ਲਾਹਣ ਤੇ ਇਹਨਾਂ ਦੀ ਸਰਕਾਰ ਤੇ ਇਹ ਉਹ ਬੰਦੇ ਆ। ਜਦੋਂ ਇਹਨਾਂ ਨੇ ਕੰਪੇਨ ਸ਼ੁਰੂ ਕੀਤਾ ਸੀਗਾ, ਤੁਹਾਨੂੰ ਯਾਦ ਹੋਣਾ 2017 ਵਾਲਾ, ਤਾਂ 2017 ਵਾਲਾ ਜਿਹੜਾ ਇਹਨਾਂ ਨੇ ਕੰਪੇਨ ਸ਼ੁਰੂ ਕੀਤਾ ਸੀਗਾ, ਇਹਨਾਂ ਨੇ ਸਭ ਤੋਂ ਪਹਿਲਾਂ ਗੰਨੇ ਦੇ ਬਕਾਏ ਵਾਸਤੇ ਮੋਰਚੇ ਲਾਏ ਸੀਗੇ। ਔਰ ਯਾਦ ਹੋਣਾ ਕਿ ਪਹਿਲੇ ਮੋਰਚੇ ਦੇ ਵਿੱਚ ਯਾਨੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਗੁਰਦਾਸਪੁਰ ਦੇ ਵਿੱਚ ਹੀ ਜਾ ਕੇ ਇੱਕ ਪਹਿਲਾ ਲਾਇਆ ਸੀਗਾ ਧਰਨਾ, ਤਾਂ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਦੇ ਇੱਕ ਕਾਂਗਰਸੀ ਸਾਥੀ ਦੇ ਮੂੰਹ ਤੇ ਘਸੁੰਨ ਜੜ ਦਿੱਤਾ ਸੀਗਾ, ਲੜ ਪਏ ਸੀਗੇ। ਤਾਂ ਕਹਿਣ ਦਾ ਭਾਵ ਹੈ ਕਿ ਇਹ ਉਹ ਸਰਕਾਰ ਆ ਜਿਹੜੀ ਆਪਣਾ ਕੰਪੇਨ ਹੀ ਇਸ ਪਾਸਿਓਂ ਸ਼ੁਰੂ ਕਰਦੀ ਆ ਗੰਨਾ ਬਕਾਇਆ ਦੇ ਮਾਮਲੇ ਤੋਂ। ਤੇ ਆਪ ਵੇਖ ਲਓ ਕਿ ਉਹ ਧਰਨਾ ਲਾਉਣ ਲਈ ਜਿਹੜੇ ਕਿਸਾਨ ਮਜਬੂਰ ਹੁੰਦੇ ਆ ਉਹਨਾਂ ਨੂੰ 13 ਕਰੋੜ ਰੁਪਈਆ, ਜਿਵੇਂ ਬਾਲ ਨੂੰ ਆਪਾਂ ਕੋਈ ਸ਼ੁਨਸ਼ਣਾ ਫੜਾ ਦਿੰਦੇ ਕਿ ਆਰੇ ਲੱਗ ਜਾਊਗਾ, ਆਂਦਰਾਂ ਉਹਦੀਆਂ ਜਲਦੀਆਂ ਨੇ ਭੁੱਖ ਦੇ ਨਾਲ, ਤੇ ਉਹਨੂੰ ਛਣਕਣਾ ਫੜਾ ਦਈਏ ਕਿ ਲੈ ਭਾਈ ਵਜਾਈ ਜਾਊਗਾ, ਚਿੱਤ ਆ ਹੋ ਜਾਊਗਾ ਚਿੱਤ। ਤਾਂ ਇਹ ਜਿਹੜਾ ਮਾਮਲਾ ਹੈ ਉਹ ਲਗਭਗ ਉਹੋ ਜਿਹਾ ਹੀ ਆ। ਸੋ ਇਹਨਾਂ ਨੂੰ ਚਾਹੀਦਾ ਕਿ ਇਸ ਪਾਸਿਓਂ ਅਮਲ ਦੇ ਵਿੱਚ ਇਹ ਚੀਜ਼ਾਂ ਲੈ ਕੇ ਆਉਣ ਕਿ ਹਾਂ ਭਾਈ ਜੋ ਅਸੀਂ ਵਾਅਦੇ ਕੀਤੇ ਸੀਗੇ ਉਹਨਾਂ ਤੇ ਅਸੀਂ ਪੂਰਾ ਪੱਖਰਦੇ ਹਾਂ। ਜੀ ਜੀ। ਅਗਲੀ ਖਬਰ ਜਿਹੜੀ ਕਰਦੇ, ਕਹਿੰਦੇ TB ਮਰੀਜ਼ ਨੂੰ ਕੈਂਸਰ ਦਾ ਮਰੀਜ਼ ਦੱਸਿਆ ਤੇ ਹੋਇਆ ਜੁਰਮਾਨਾ। ਚਲੋ ਸ਼ੁਕਰ ਕਰੋ ਅਗਲੇ ਨੂੰ ਏਡਜ਼ ਦਾ ਰੋਗੀ ਨਹੀਂ ਇਹਨਾਂ ਨੇ ਦੱਸ ਦਿੱਤਾ, ਅਗਲਾ ਪਤਾ ਨਹੀਂ ਕਿੰਨੇ ਕੁ ਪਰਹੇਜ਼ ਕਰਦਾ ਫਿਰਦਾ। ਖੈਰ ਇਹ ਹਾਲਾਤ ਆ ਸਾਡੇ, ਅਸਲ ਦੇ ਵਿੱਚ ਸਾਡੀ ਇੱਥੋਂ ਦੀ ਜਿਹੜੀ ਮੈਡੀਕਲ ਵਿਵਸਥਾ ਇਹ ਉਹਦੀ ਉਗੜਵੀਂ ਤਸਵੀਰ ਆ। ਇੱਥੇ ਬਹੁਤ ਕੁਝ ਚੱਲਦਾ, ਇੱਥੇ ਕਈ ਵਾਰ ਮਾਮਲੇ ਇਹੋ ਜਿਹੇ ਨਿਕਲੇ ਆ ਕਿ 2-3 ਲੈਬਾਂ ਦੇ ਵਿੱਚੋਂ ਟੈਸਟ ਹੁੰਦੇ ਤੇ 2-3 ਦੀ ਸਿੱਟੇ ਵੱਖਰੇ ਹੁੰਦੇ, ਨਤੀਜੇ ਵੱਖਰੇ ਹੁੰਦੇ ਆ। ਸਹੀ ਗੱਲ। ਇੱਥੇ ਇਸ ਤਰ੍ਹਾਂ ਦੇ ਵੀ ਆ ਕਿ ਡਾਕਟਰ ਲਿਖਦਾ, ਪਰਚੀ ਲਿਖਦਾ ਤੇ ਸਿਵਲ ਸਰਜਨ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹਦੇ 'ਚ ਕੀ ਲਿਖਿਆ, ਕਿਉਂਕਿ ਇੱਕ ਦੁਕਾਨਦਾਰ ਦੇ ਕੋਡ ਵੜੋ, ਜਿਵੇਂ ਆਂਦੇ ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ, ਉਹੀ ਆ। ਇੱਥੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ। ਹੁਣ ਦੇਖੋ ਇਹ ਮਾਮਲਾ ਕੀ ਆ ਕਿ ਕਿਸੇ ਬੰਦੇ ਨੂੰ ਖੰਘ ਦੀ ਸਮੱਸਿਆ ਸੀ, ਜਿਹਨੂੰ ਆਪਾਂ ਖਾਂਸੀ ਕਹਿ ਦਿੰਦੇ ਆ, ਉਹ ਖੰਘ ਦਾ ਬਹੁਤ ਸੀ, ਖੰਘ ਹਟਦੀ ਨਹੀਂ ਸੀਗੀ। ਤਾਂ ਜਦੋਂ ਟੈਸਟ ਕਰਾਏ ਤੇ ਕਹਿੰਦੇ ਕਿ ਤੁਹਾਨੂੰ ਤੇ ਫੇਫੜਿਆਂ ਦਾ ਕੈਂਸਰ ਆ। ਹੁਣ ਕੈਂਸਰ ਸੁਣ ਕੇ ਤੇ ਬੰਦੇ ਨੂੰ ਉਦਾਂ ਹੀ ਤੁਹਾਨੂੰ ਪਤਾ ਕਿ ਬਹੁਤ ਵੱਡਾ ਝਟਕਾ ਲੱਗਦਾ, ਤਰਾਓ ਨਿਕਲ ਜਾਂਦੇ ਬੰਦੇ ਦੇ
ਕਿ ਮੈਂ ਤਾਂ ਮਰ ਗਿਆ, ਇੱਕ ਏਡਜ਼ ਤੇ ਇੱਕ ਕੈਂਸਰ। ਨਾ ਸੁਣ ਕੇ ਬੰਦਾ ਅੱਧੀ ਹਿੰਮਤ ਹਾਰ ਜਾਂਦਾ ਹੈ। ਤੇ ਕਮਾਲ ਦੀ ਗੱਲ ਤੇ ਇਹ ਆ ਕਿ ਉਸ ਵਿਚਾਰੇ ਆਦਮੀ ਨੂੰ 2 ਕੈਮੀਓ ਵੀ ਹੋਣਗੀਆਂ, ਕੈਮੀਓ ਥੈਰੇਪੀ ਜਿਹਨੂੰ ਆਪਾਂ ਕਹਿੰਦੇ, 2 ਕੈਮੀਓ ਥੈਰੇਪੀ ਵੀ ਕਰਵਾਉਣੀਆਂ ਪੈ ਗਈਆਂ। ਬਾਅਦ ਦੇ ਵਿੱਚ ਟੈਸਟ ਹੋਇਆ ਤੇ ਪਤਾ ਲੱਗਿਆ ਕਿ ਨਹੀਂ ਜੀ, ਫੇਫੜਿਆਂ ਦਾ ਕੈਂਸਰ ਨਹੀਂ ਸੀ, ਉਹ ਅਸਲ ਦੇ ਵਿੱਚ ਫੇਫੜਿਆਂ ਦੀ ਜਿਹੜੀ TB ਹੁੰਦੀ ਹੈ ਉਹਦੀ ਸ਼ਿਕਾਇਤ ਸੀਗੀ। ਤਾਂ ਉਹਨੇ ਫਿਰ ਉਪਭੋਗਤਾ ਫੋਰਮ ਦੇ ਵਿੱਚ ਕੇਸ ਪਾਇਆ ਤੇ ਉਪਭੋਗਤਾ ਫੋਰਮ ਨੇ ਬੜੀ ਦਿਲਚਸਪ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਮਾਲ ਦੇ ਬੰਦੇ ਜੇ ਤੁਸੀਂ, ਯਮਰਾਜ ਦੇ ਏਅਰਪੋਰਟ ਤੇ ਬੰਦਾ ਛੱਡ ਆਏ ਸੀ ਤੁਸੀਂ। ਗੱਲ ਕਰੋ ਕਿ ਉਹਨੇ ਨਹੀਂ ਚੱਕਿਆ ਗਾ, ਉਹਦਾ ਜਹਾਜ਼ ਹੀ ਨਹੀਂ ਆਇਆ, ਤੁਸੀਂ ਤਾਂ ਪੂਰਾ ਬੰਦੋਬਸਤ ਕਰਾਏ ਸੀ ਇਹਦਾ। ਤਾਂ ਉਹਦੇ ਵਿਚਾਰੇ ਦੇ ਵਾਲ ਝੜ ਗਏ। ਮੁਲਾਜ਼ਮ ਸੀ ਬੈਂਕ ਦਾ, ਹਾਲਾਂਕਿ ਕੋਈ ਦੂਸਰਾ ਬੰਦਾ ਹੁੰਦਾ ਤੇ ਇੰਨੀ ਕਾਨੂੰਨੀ ਲੜਾਈ ਲੜਦਾ ਹੀ ਨਹੀਂ ਹੈ। ਤਾਂ 2 ਲੱਖ ਰੁਪਈਆ ਹੁਣ ਫੋਰਮ ਨੇ ਇਹਨਾਂ ਨੂੰ ਪਾਇਆ ਵਾ। ਇਹ ਦੋਨੇ ਪਾਰਟੀਆਂ ਵੈਸੇ ਕਹਿੰਦੀਆਂ ਕਿ ਨਹੀਂ ਜੀ ਸਾਡੀ ਕੋਈ ਗਲਤੀ ਨਹੀਂ ਹੈ। ਚੰਡੀਗੜ੍ਹ ਦੀ ਘਟਨਾ ਦੇਖੋ, ਚੰਡੀਗੜ੍ਹ ਦੇ ਵਿੱਚੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਜਾਵੇ ਤੇ ਦੂਸਰੇ ਛੋਟੇ ਸ਼ਹਿਰ ਆ ਜਿਹੜੇ, ਫਿਰ ਉੱਥੇ ਤੇ ਕਿਆ ਕਹਿਣੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜਿਹੜਾ ਉਹ ਸ਼੍ਰੀ ਜਿਹਦੇ ਅੱਗੇ ਕਿੰਨੀਆਂ ਸ਼੍ਰੀਆਂ ਆ, ਰਵੀ ਸ਼ੰਕਰ ਕਹਿੰਦਾ ਫਿਰ ਵਿਵਾਦਾਂ ਦੇ ਵਿੱਚ ਉਸਦੀ ਫੇਰੀ ਘਿਰੀ ਆ। ਸਰੀ ਦੀ ਵਿਵਾਦਾਂ ਵਿੱਚ ਫੇਰੀ ਘਿਰੀ, ਏਦਾਂ ਕਹਿ ਲਓ। ਇਹ ਜਿਹੜਾ ਸ਼੍ਰੀ ਰਵੀ ਸ਼ੰਕਰ ਆ, ਇਹਨੇ ਫਰੀਦਕੋਟ ਆਉਣਾ ਸੀਗਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ। ਹੁਣ ਜਿਹੜੇ ਕੁਛ ਲੈਫਟਿਸਟ ਸਟੂਡੈਂਟ ਆਗੂ ਆ ਉਹ ਵਿਰੋਧ ਦੇ ਵਿੱਚ ਉਤਰ ਆਏ ਆ। ਕੁਛ ਹੋਰ ਵੀ ਸਟੂਡੈਂਟ ਇਸ ਵਿਰੋਧ ਦੇ ਵਿੱਚ ਆ ਕਿ ਜੇ ਇਹ ਆਊਗਾ ਤੇ ਅਸੀਂ ਇਹਦਾ ਕਾਲੀਆਂ ਝੰਡੀਆਂ ਦੇ ਨਾਲ ਸਵਾਗਤ ਕਰਾਂਗੇ, ਫਿਰ ਤੁਸੀਂ ਸਾਨੂੰ ਜੋ ਕਹਿਣਾ ਕਹਿ ਲਿਓ। ਤਾਂ ਇਹ ਮਾਮਲਾ ਕੀ ਆ ਕਿ ਦੇਖੋ, ਸ਼੍ਰੀ ਰਵੀ ਸ਼ੰਕਰ ਦੀ ਜਿਹੜੀ ਫੇਰੀ ਵਿਵਾਦਤ ਕਿਉਂ ਆ? ਕਿਉਂਕਿ ਯੂਨੀਵਰਸਿਟੀਆਂ 'ਚੋਂ ਜੋ ਵੀ ਆਪਾਂ ਕਹੀਏ ਕਿ ਜੋ ਵੀ ਨਿਕਲਦਾ ਹੈ, ਖਾਸ ਤੌਰ 'ਤੇ ਇਹੋ ਜਿਹਾ ਕਿ ਕਦੇ RSS ਵਾਲੇ ਨੂੰ ਸੱਦ ਲਿਆ ਜਾਂਦਾ ਕਿਸੇ ਨੂੰ, ਕਦੇ ਕਿਸੇ ਹੋਰ ਨੂੰ, ਇਸ ਤਰ੍ਹਾਂ ਲੀਡਰ ਨੂੰ ਸੱਦ ਲਿਆ ਜਾਂਦਾ। ਉਹ ਜਿਹੜਾ ਆਯੋਜਨ ਹੁੰਦਾ ਉਹ ਕਿਹਦੇ ਪੱਲੇ ਹੁੰਦਾ? ਸਟੂਡੈਂਟਾਂ ਦੇ ਪੱਲੇ। ਸਾਰਾ ਖਰਚਾ ਵਰਚਾ ਜੋ ਆ ਉਹ ਸਟੂਡੈਂਟਾਂ 'ਤੇ ਬੋਝ ਪੈਂਦਾ। ਤਾਂ ਅੰਤ ਦੇ ਵਿੱਚ ਉਹ ਸਾਰਾ ਭਾਰ ਹੈ ਜਿਹੜਾ ਤਣੇ ਹੀ ਚੁੱਕਦੇ ਆ। ਉਹ ਕਹਿੰਦੇ ਕਿ ਸਾਡੇ ਪੈਸੇ ਦੀ ਤੁਸੀਂ ਕਵਰਤੋਂ ਕਿਉਂ ਕਰ ਰਹੇ ਹੋ? ਇਹ ਅਸਲ ਦੇ ਵਿੱਚ ਪਹੁੰਚ ਆਉਂ ਕਿ ਜਿਵੇਂ ਮਰਜ਼ੀ ਇਹ ਸਾਧੂਗਿਰੀ ਕਰਦੇ ਫਿਰਦੇ, ਜੋ ਮਰਜ਼ੀ ਇਹ ਮਖੌਟਾ ਪਾਈ ਫਿਰਦੇ ਆ। ਅੰਤ ਨੂੰ ਇਹਨਾਂ ਨੇ RSS ਦਾ ਹੀ ਪ੍ਰਚਾਰ ਕਰਨਾ ਵਾ ਤੇ ਅਸੀਂ ਆਪਣੇ ਪੈਸੇ ਨਾਲ ਇਹਨਾਂ ਨੂੰ ਆਪਣਾ ਪਲੇਟਫਾਰਮ ਕਿਉਂ ਦਈਏ? ਤਾਂ ਇਹ ਇੱਕ ਵਿਰੋਧ ਹੈ। ਵੈਸੇ ਪੰਜਾਬ ਦੀ ਇਹੋ ਹੀ ਸਿਫਤ ਆ। ਆਮ ਤੌਰ ਤੇ ਅਸੀਂ ਦੇਖਣ ਦੇ ਇੰਡੀਆ ਦੇ ਵਿੱਚ ਸਾਰੇ ਨਿਸਲ ਹੋਏ ਪਏ ਆ। ਬੀਬੀ ਮਮਤਾ ਬੈਨਰਜੀ ਵੀ ਵੇਖ ਲਓ, ਓਵੈਸੀ ਨੂੰ ਪੈਣ ਡਈ ਕੁੱਦ ਕੇ ਕਹਿੰਦੀ ਕਿ ਇਹ ਘੱਟ ਗਿਣਤੀਆਂ ਦੇ ਨਾਂ ਤੇ ਅੱਤਵਾਦ ਫੈਲਾ ਰਹੇ ਆ। ਸੋ ਵੇਖ ਲਓ ਕਿ ਕਿਵੇਂ ਬਦਲਦੇ ਆ, ਰੁੱਖ ਕਿੱਦਾਂ ਬਦਲਦੇ, ਸੁਰ ਕਿਸ ਤਰ੍ਹਾਂ ਬਦਲਦੇ। ਪੰਜਾਬ ਵੀ ਆ ਜਿਹੜਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਥੋੜਾ ਸੀਨਤ ਤਨ ਕੇ ਡਹਿੰਦਾ ਇਸ ਮਾਮਲੇ ਦੇ ਵਿੱਚ। ਕਿਉਂ? ਅਸੀਂ ਪਿਛਲੇ ਦਿਨ ਹੀ ਦੇਖਿਆ BHU ਦਾ ਮੇਰੇ ਖਿਆਲ ਦੇ ਨਾਲ ਮਾਮਲਾ ਸੀਗਾ, ਇੱਕ ਕੈਂਪਸ ਦਾ, ਜਿੱਥੇ RSS ਦਾ ਝੰਡਾ ਫਹਿਰਾਉਣ ਤੋਂ ਪ੍ਰੋਫੈਸਰ ਨੇ ਰੋਕਿਆ ਤੇ ਉਸ ਤੋਂ ਬਾਅਦ ਨਾ ਸਿਰਫ ਉਹਨੂੰ ਨੌਕਰੀਓਂ ਕੱਢਿਆ ਗਿਆ ਬਲਕਿ ਉਹਦੇ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਰ ਪੰਜਾਬ ਦੇ ਵਿੱਚ ਹਾਲ ਦੀ ਘੜੀ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ। ਸੋ ਇਹ ਵਿਰੋਧ ਹੈ ਜਿਹੜਾ, ਇਸੇ ਕਰਕੇ ਹੀ ਸ਼੍ਰੀ ਰਵੀ ਸ਼ੰਕਰ ਦੀ ਜਿਹੜੀ 23 ਨਵੰਬਰ ਵਾਲੀ ਫੇਰੀ ਆ ਉਹ ਥੋੜੀ ਜਿਹੀ ਹੁਣ ਸੰਕਟਮਈ ਹੋ ਗਈ ਹੈ। ਹੋ ਸਕਦਾ ਕਿ ਇਹ ਫੇਰੀ ਜਿਹੜੀ ਆ ਟਲ ਵੀ ਜਾਵੇ। ਬਹਰਹਾਲ ਦੂਜੀ ਗੱਲ ਇਹ ਆ ਕਿ ਟਲਣੀ ਵੀ ਚਾਹੀਦੀ ਹੈ। ਮੈਂ ਵੀ ਜ਼ਿਆਤੀ ਤੌਰ ਤੇ ਇਸੇ ਹੱਕ ਦੇ ਵਿੱਚ ਆ ਕਿਉਂਕਿ ਇਹ ਉਹੀ ਬੰਦਾ, ਇਹਨੂੰ ਸਾਡੀ ਸਰਕਾਰ ਨੇ ਵੀ ਮੇਰੇ ਖਿਆਲ ਦੇ ਨਾਲ ਸੱਦਾ ਪੱਤਰ ਘੱਲਿਆ ਸੀ। SGPC ਵਾਲਿਆਂ ਨੇ ਤਾਂ ਘੱਲਿਆ ਹੀ ਹੋਣਾ ਕਿਉਂਕਿ ਭਾਜਪਾ ਵਾਲਿਆਂ ਦਾ ਚੇਤਾ। ਇਹਨੂੰ ਪਾਕਿਸਤਾਨ ਵਾਲਿਆਂ ਨੇ ਵੀ ਸੁਨੇਹਾ ਘੱਲਿਆ ਸੀਗਾ ਕਿ ਇਨਵੀਟੇਸ਼ਨ ਦਿੱਤਾ ਸੀਗਾ ਕਿ ਸਾਡੇ ਸਮਾਗਮਾਂ 'ਚ ਸ਼ਾਮਲ ਹੋਵੋ, ਕਿਉਂਕਿ ਅੰਤ ਨੂੰ ਤੇ ਸਾਧ ਹੀ ਹੈ ਨਾ, ਚਾਹੇ ਜਿੱਧਰ ਮਰਜ਼ੀ ਝੁਕਦਾ, ਜਿੱਧਰ ਮਰਜ਼ੀ ਉਲਝ ਜਾਂਦਾ। ਤਾਂ ਇਸ ਬੰਦੇ ਨੇ ਮੈਨੂੰ ਨਹੀਂ ਲੱਗਦਾ ਕਿਤੇ ਸ਼ਿਰਕਤ ਕੀਤੀ ਆ ਆਪਣੇ ਬਾਬੇ ਦੇ ਸਮਾਗਮਾਂ 'ਚ। ਜੇ ਕੀਤੀ ਹੈ ਤੇ ਜ਼ਰੂਰ ਮੈਨੂੰ ਕਰੈਕਟ ਕਰਿਓ ਕਿ ਮੈਨੂੰ ਨਹੀਂ ਲੱਗਦਾ ਇਸ ਬੰਦੇ ਨੇ ਸੱਦੇ ਤੇ ਕੰਨ ਹੀ ਨਹੀਂ ਧਰਿਆ, ਨਾ ਸਰਕਾਰ ਵਾਲੇ ਤੇ, ਨਾ SGPC ਵਾਲੇ ਪੰਡਾਲ 'ਚ ਆਇਆ ਔਰ ਨਾ ਹੀ ਪਾਕਿਸਤਾਨ ਦੇ ਸੱਦੇ ਤੇ ਗਿਆ। ਇਹਨੇ ਤੇ ਸਾਫ਼ ਨਾ ਕਰ ਦਿੱਤਾ ਸੀਗਾ। ਤਾਂ ਜਿਹੜਾ ਬੰਦਾ ਇਸ ਤਰ੍ਹਾਂ ਜੋੜਨ ਵਾਲੇ ਪਾਸਿਓਂ ਨਿਕਲ ਕੇ ਤੇ ਤੋੜਨ ਵਾਲੇ ਕੰਮ ਕਰੀ ਜਾਂਦਾ, ਉਸ ਵਿਚਾਰਧਾਰਾ ਨੂੰ ਅਸਿੱਧੇ ਰੂਪ ਦੇ ਵਿੱਚ ਫੈਲਾਉਂਦਾ, ਜਿਸ ਵਿਚਾਰਧਾਰਾ ਨੇ ਇਸ ਮੁਲਕ ਨੂੰ ਇੱਕ ਵੱਖਰੇ ਆਯਾਮ ਤੇ ਪਹੁੰਚਾ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦਿਆਂ ਦੀ ਸਾਨੂੰ ਘੱਟੋ ਘੱਟ ਪੰਜਾਬ ਵਾਲਿਆਂ ਨੂੰ ਹੱਥ ਜੋੜ ਕੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ, ਸਾਡੇ ਕੋਲ ਇਸ ਤਰ੍ਹਾਂ ਦੇ ਹੈਗੇ ਆਲਰੇਡੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪ੍ਰਸਾਦ ਦੇ ਵਿੱਚ ਕੁਝ ਮਿਲਾਵਟ ਹੋਈ, ਕਹਿੰਦੇ ਸ਼ਾਇਦ ਜ਼ਾਹਿਰ ਸੀ, ਕਈ ਲੋਕ ਬਿਮਾਰ ਹੋਏ ਉਸਦੇ ਕਰਕੇ। ਇਹ ਉਸੇ ਪਿੰਡ ਦੀ ਘਟਨਾ ਹੈ ਜਿੱਥੇ ਬਾਰੇ ਉਹ ਕਿਹਾ ਸੀਗਾ ਸਿੱਧੂ ਨੇ ਕਿ ਬੰਦਾ ਮਾਰ ਕੇ ਫਿਰ ਨਾ ਪੁੱਛਦੇ ਆ, ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਸੋ ਮਾਨਸੇ ਦੇ ਵਿੱਚ ਆ ਮੂਸਾ ਪਿੰਡ, ਤਾਂ ਉੱਥੇ ਘਟਨਾ ਘਟੀ ਆ। ਦੇਖੋ ਜੋ ਪਾਰਸਲ ਆਏ ਆ
ਬਾਈ ਪੋਸਟ, ਉਹ ਇੱਕ ਦੋ ਨਹੀਂ ਕਾਫੀ ਨੇ। ਮੈਂ ਤਸਵੀਰ ਦੇਖ ਰਿਹਾ ਸੀਗਾ, ਮੇਰੇ ਖਿਆਲ ਦੇ ਨਾਲ ਦਰਜਨਾਂ ਤੋਂ ਵੀ ਵੱਧ ਹੋਣੇ ਆ, 2 ਦਰਜਨ ਦੇ ਕਰੀਬ ਹੋਣੇ ਆ। ਤਾਂ ਹੋਇਆ ਕੀ ਆ ਕਿ ਜਿਨ੍ਹਾਂ ਨੇ ਉਹ ਪ੍ਰਸਾਦ ਖਾ ਲਿਆ, ਪ੍ਰਸਾਦ ਤੁਹਾਨੂੰ ਪਤਾ ਸਾਡੇ ਬੰਦੇ ਤਾਂ ਪ੍ਰਸਾਦ ਦੇ ਨਾਮ ਤੇ ਉਹ ਜ਼ਹਿਰ ਖੁਰਾਨੀ ਗਰੋਹ ਹੁੰਦੇ ਆ ਜਿਹੜੇ, ਉਹਨਾਂ ਦਾ ਸ਼ਿਕਾਰ ਹੋ ਜਾਂਦੇ ਆ। ਉਹ ਬੱਸਾਂ ਦੇ ਵਿੱਚ ਕਹਿੰਦੇ ਲਓ ਜੀ ਫਲਾਣੀ ਤੇ ਅਸੀਂ ਆਏ ਪਹਾੜਾਂ ਵਾਲੀ ਮਈਆ ਤੋਂ ਲਓ ਪ੍ਰਸਾਦ, ਤੇ ਅਗਲਾ ਟੇਕ ਕੇ ਮੱਥਾ ਖਾ ਲੈਂਦਾ ਨਾਲ ਦੀ ਨਾਲ। ਚਲੋ ਜੀ, ਤੇ ਉਦੋਂ ਪਤਾ ਲੱਗਦਾ ਕਿ ਜਦੋਂ ਤੱਪੜ ਰੋਲੇ ਹੁੰਦੇ ਆ। ਤਾਂ ਸਾਡੇ ਲੋਕ ਸ਼ਬਦਾਂ ਦੇ ਵਿੱਚ ਬਹੁਤ ਗੜੋਚ ਹੁੰਦੇ ਆ, ਨਾਲ ਦੀ ਨਾਲ ਪ੍ਰਸਾਦ ਦੇ ਨਾਮ ਤੇ ਉਹ ਮਾਰ ਲੈਂਦੇ ਆ ਫੱਕਾ, ਤੇ ਉਸ ਤੋਂ ਬਾਅਦ ਫਿਰ ਜੋ ਧੱਕਾ ਲੱਗਦਾ ਸਭ ਨੂੰ ਪਤਾ। ਤਾਂ ਇੱਥੇ ਵੀ ਦੱਸਦੇ ਕਿ ਕੁਛ ਜੀਆਂ ਨੇ, ਕੁਛ ਪਰਿਵਾਰਾਂ ਦੇ ਮੈਂਬਰਾਂ ਨੇ ਉਹ ਜਿਹੜਾ ਪ੍ਰਸਾਦ ਸੀਗਾ ਉਹ ਖਾਧਾ, ਉਸ ਤੋਂ ਬਾਅਦ ਉਲਟੀਆਂ ਵਗੈਰਾ ਲੱਗ ਗਈਆਂ। ਤਾਂ ਇਹ ਕਾਫੀ ਮਟੀਰੀਅਲ ਹੈ ਪ੍ਰਸਾਦ ਦੇ ਰੂਪ ਦੇ ਵਿੱਚ, ਜਿਵੇਂ ਦਾਣੇ ਆ, ਟੌਫੀਆਂ, ਸੁੱਕੇ ਮੇਵੇ ਆ, ਹੋਰ ਸਮੱਗਰੀ ਹੈ ਇਸ ਤਰ੍ਹਾਂ ਦੀ, ਤਾਂ ਉਹਨੂੰ ਪ੍ਰਸਾਦ ਦੇ ਨਾਮ ਤੇ ਭੇਜਿਆ ਗਿਆ। ਹੁਣ ਦੇਖੋ ਇਹ ਬੜੀ, ਮੈਂ ਕਹੂੰਗਾ ਕਿ ਗਹਿਰੀ ਸਾਜ਼ਿਸ਼ ਹੋ ਸਕਦੀ ਹੈ, ਇਹ ਸ਼ਰਾਰਤ ਨਹੀਂ ਹੋ ਸਕਦੀ, ਕਿ ਗਹਿਰੀ ਸਾਜ਼ਿਸ਼ ਵੀ ਹੋ ਸਕਦੀ ਹੈ। ਕਿਉਂ? ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬੀ ਜਿਹੜੇ ਆ, ਜਿਵੇਂ ਮੈਂ ਕਿਹਾ ਕਿ ਸ਼ਰਧਾ ਦੇ ਮਾਰੇ ਆ, ਸ਼ਰਧਾ ਦੇ ਵਿੱਚ ਗੁੜਚ ਹੁੰਦੇ ਆ, ਤਾਂ ਪ੍ਰਸਾਦ ਨੂੰ ਹੱਸ ਕੇ ਖਾ ਲੈਂਦੇ ਆ। ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਤਾਂ ਬੜੀ ਮਾਰੂ ਸ਼ਰਾਰਤ ਆ, ਲੱਭਣਾ ਚਾਹੀਦਾ ਬੰਦਾ, ਪਰ ਮੈਨੂੰ ਤਾਂ ਸ਼ਰਾਰਤ ਨਾਲੋਂ ਜ਼ਿਆਦਾ ਸਾਜ਼ਿਸ਼ ਲੱਗਦੀ ਆ। ਤਾਂ ਇਹ ਜ਼ਰੂਰ, ਚਾਹੇ ਸਾਜ਼ਿਸ਼ ਆ ਚਾਹੇ ਸ਼ਰਾਰਤ ਆ, ਇਹ ਜ਼ਰੂਰ ਇਹਦਾ ਪਰਦਾਫਾਸ਼ ਹੋਣਾ ਚਾਹੀਦਾ। ਔਰ ਮੈਂ ਤਾਂ ਕਹੂੰਗਾ ਕਿ ਵੈਸੇ ਵੀ ਜਿਹੜੀ ਸਰਕਾਰ ਹੈ ਉਹਨੂੰ ਜਾਗਰੂਕ ਕਰਨਾ ਚਾਹੀਦਾ ਲੋਕਾਂ ਨੂੰ, ਕਿ ਪ੍ਰਸਾਦ ਦੇ ਨਾਂ ਤੇ ਤੁਸੀਂ ਕਿਸੇ ਅਣਜਾਣ ਬੰਦੇ ਤੋਂ ਜਾਂ ਅਣਜਾਣ ਪਾਰਸਲ ਚੋਂ ਕੱਢ ਕੇ ਇਸ ਤਰ੍ਹਾਂ ਪ੍ਰਸਾਦ ਨਾ ਖਾਓ। ਪ੍ਰਸਾਦ ਚਲੋ ਧਾਰਮਿਕ ਸਥਾਨ ਆ ਜਾਂ ਜਿੱਥੇ ਤੁਸੀਂ ਰੈਗੂਲਰ ਜਾਂਦੇ ਹੋ, ਜਿੱਥੇ ਤੁਹਾਡਾ ਯਕੀਨ ਆ ਗੁਰੂ ਘਰਾਂ ਚੋਂ, ਉੱਥੋਂ ਜਾ ਕੇ ਲੈ ਲਓ, ਠੀਕ ਆ, ਜਾਂ ਹੋਰ ਜਿਹੜੇ ਧਾਰਮਿਕ ਸਥਾਨ ਆ, ਪਰ ਇਸ ਤਰ੍ਹਾਂ ਪ੍ਰਸਾਦ ਜਿਹੜਾ ਸ਼ਰਧਾ ਦੇ ਵਿੱਚ ਗੁਰੂਚੋ ਕੇ ਨਾ ਖਾਓ, ਜਿਹੜਾ ਕਿ ਤੁਹਾਨੂੰ ਸਿਹਤ ਤੌਰ ਤੇ ਨਹੀਂ, ਤੁਹਾਨੂੰ ਕਈ ਵਾਰ ਫਾਈਨੈਂਸ਼ੀਅਲੀ ਵੀ ਬਹੁਤ ਵੱਡੀ ਮਾਰ ਦਾ ਸ਼ਿਕਾਰ ਬਣਾ ਦਿੰਦਾ। ਸੋ ਜ਼ਰੂਰਤ ਹੈ ਜਾਗਰੂਕਤਾ ਦੀ ਵੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਲੀਡਰ ਦੇ ਕਤਲ ਮਗਰੋਂ ਮਜੀਠੀਆ ਹੋਣਾ ਦਾ ਐਕਸ਼ਨ, ਦਿੱਤੀ ਚੇਤਾਵਨੀ। ਦੇਖੋ ਇਹ ਕਤਲ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ ਪਰਸੋਂ ਰਾਤ ਨੂੰ ਕਤਲ ਹੋਇਆ ਵਾ ਗੁਰਦਾਸਪੁਰ ਦੇ ਲਾਗੇ। ਕਾਫੀ ਵੱਡੇ ਲੀਡਰ ਸੀਗੇ, ਇਹਨਾਂ ਦੇ ਸਾਬਕਾ ਅਕਾਲੀ ਸਰਪੰਚ ਵੀ ਰਹੇ ਆ, ਦਲਵੀਰ ਸਿੰਘ ਢਿੱਲੋਂ, ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕਤਲ ਵੈਸੇ ਬੇਰਹਿਮੀ ਨਾਲ ਹੀ ਹੁੰਦੇ ਆ, ਰਹਿਮ ਨਾਲ ਕਤਲ ਕਿਹੜਾ ਹੁੰਦਾ। ਤਾਂ ਇਹ ਜਿਹੜਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੋੜਿਆ ਜਾ ਰਿਹਾ, ਪਰ ਮਜੀਠੀਆ ਕਹਿੰਦਾ ਕਿ ਨਹੀਂ, ਇਹ ਜ਼ਮੀਨੀ ਵਿਵਾਦ ਨਹੀਂ, ਅਸਲ ਦੇ ਵਿੱਚ ਇਹ ਸਿਆਸੀ ਕਤਲ ਆ। ਤੇ ਗੱਲਾਂ ਦੇ ਵਿੱਚ ਮਜੀਠੀਆ ਨੇ ਇਸ਼ਾਰਾ ਵੀ ਕੀਤਾ ਕਿ ਇਹ ਸਭ ਕੁਛ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਹੋਇਆ, ਕਿਉਂਕਿ ਇਹ ਅਕਾਲੀ ਆਗੂ ਸਨ, ਔਰ ਜਿਨ੍ਹਾਂ ਨੇ ਕਤਲ ਕੀਤਾ ਬੇਸਿਕਲੀ ਉਹ ਵੀ ਅਕਾਲੀ ਸੀਗੇ ਪਹਿਲਾਂ, ਪਰ ਥੋੜਾ ਸਮਾਂ ਪਹਿਲਾਂ ਉਹ ਪਾਰਟੀ ਛੱਡ ਕੇ ਤੇ ਕਾਂਗਰਸ ਦੇ ਵਿੱਚ ਚਲੇ ਗਏ ਸਨ। ਸੋ ਇਹਨਾਂ ਨੇ ਹੁਣ ਐਲਾਨ ਕੀਤਾ ਕਿ ਜੇ ਇਨਸਾਫ ਨਾ ਮਿਲਿਆ ਤੇ ਅਸੀਂ ਅਦਾਲਤ ਦਾ ਵੀ ਰੁਖ ਕਰਾਂਗੇ ਤੇ ਫਿਰ ਨਾਲੇ ਧਰਨੇ ਮੁਜ਼ਾਹਰੇ ਵੀ ਕਰਾਂਗੇ, ਐਕਸ਼ਨ ਸਖਤ ਲਵਾਂਗੇ। ਤਾਂ ਇਹ ਮਾਮਲਾ ਕਾਫੀ ਭਖਿਆ ਹੋਇਆ, ਪਰ ਗੱਲ ਸਿਆਸੀ ਕਤਲਾਂ ਦੀ ਜ਼ਰੂਰ ਹੋਣੀ ਚਾਹੀਦੀ ਆ। ਚਲੋ ਮਜੀਠੀਆ ਹੋਰੀ ਅੱਜ ਓਪੋਜੀਸ਼ਨ ਦੇ ਵਿੱਚ ਆ, ਇਹਨਾਂ ਦੇ ਬੰਦਿਆਂ ਨਾਲ ਇਸ ਤਰ੍ਹਾਂ ਹੋ ਰਿਹਾ, ਗਲਤ ਹੋ ਰਿਹਾ। ਕਿਉਂਕਿ ਦੇਖੋ ਕੇਰਲ ਦੇ ਵਿੱਚ ਆਪਾਂ ਦੇਖਦੇ ਹਾਂ RSS ਵਾਲੇ ਉੱਥੇ ਓਪੋਜੀਸ਼ਨ ਦੇ ਵਿੱਚ ਆ, ਉੱਥੇ RSS ਕਾਰਕੁਨਾਂ ਦਾ ਜਦੋਂ ਕਤਲ ਹੁੰਦਾ, ਆਮ ਕਾਰਕੁਨ ਕੋਈ ਮਾਰਿਆ ਜਾਂਦਾ ਤਾਂ ਸਾਰੇ ਦੇਸ਼ ਦੇ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਕਿ ਨਹੀਂ, ਕਤਲ ਉਹਨਾਂ ਦਾ ਵੀ ਮਾੜਾ ਭਾਈ, ਕਤਲ ਉਹਨਾਂ ਦਾ ਵੀ ਮਾੜਾ। ਬੇਸ਼ੱਕ ਇਹਨਾਂ ਦੇ ਬੰਦੇ ਜਦੋਂ ਲਿੰਚਿੰਗ ਕਰਦੇ, ਜਦੋਂ ਉਹਨਾਂ ਨੂੰ ਮਾੜਾ ਕਿਹਾ ਜਾਂਦਾ ਤੇ ਅੱਗੋਂ ਭੌਂ ਕੇ ਉਹ ਅਟੈਕ ਵੀ ਕਰਦੇ ਆ ਟਰੋਲਰ, ਪਰ ਜਿਹੜੇ ਹੁੰਦੇ ਨਿਰਪੱਖ ਲੋਕ ਉਹ ਸਾਰੇ ਕਤਲਾਂ ਨੂੰ ਗਲਤ ਕਰਾਰ ਦਿੰਦੇ ਆ। ਇਸ ਮਾਮਲੇ ਦੇ ਵਿੱਚ ਵੀ ਬਹੁਤੇ ਲੋਕ ਇਸੇ ਪੱਖ ਦੇ ਵਿੱਚ ਹੀ ਖਲੋਤੇ ਆ ਕਿ ਦੇਖੋ ਤੁਸੀਂ ਅੱਜ ਤੇ ਠੀਕ ਹੈ, ਸਮਝਦੇ ਹੋ ਜੋ ਵੀ ਹੋਇਆ ਮਾੜਾ ਹੋਇਆ, ਸਾਰੇ ਹੀ ਸਮਝਦੇ ਆ। ਅੱਜ ਤੁਸੀਂ ਕਹਿੰਦੇ ਕਿ ਸਿਆਸੀ ਕਤਲ ਹੈ, ਪਰ ਜਦੋਂ ਇਸ ਤਰ੍ਹਾਂ ਤੁਸੀਂ ਹੁਕਮਰਾਨ ਧਿਰ ਦੇ ਵਿੱਚ ਹੁੰਦੇ ਹੋ ਉਦੋਂ ਵਾਪਰਦਾ, ਤਾਂ ਉਦੋਂ ਇੱਕ ਤੁਸੀਂ ਬੜੀ ਲੁੱਚੀ ਜੀ ਚੁੱਪੀ ਧਾਰਨ ਕਰ ਜਾਂਦੇ ਹੋ, ਉਦੋਂ ਨਹੀਂ ਬੋਲਦੇ ਖੁੱਲ ਕੇ। ਜਦ ਕਿ ਸਿਆਸੀ ਕਤਲ ਕਿਸੇ ਨਾ ਕਿਸੇ ਮੁਕਾਮ ਤੇ ਜਾ ਕੇ ਤੁਹਾਨੂੰ ਮੁਕਾਉਣੇ ਪੈਣਗੇ, ਕਿਉਂਕਿ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ? ਪੰਜਾਬੀ ਇੱਥੋਂ ਪੰਜਾਬੀ ਮਰਦਾ, ਤੇ ਪਿੰਡ ਦੇ ਵਿੱਚ ਬੈਠਿਆ ਕੌਣ? ਕੋਈ ਸ਼ਰੀਕੇ ਚ ਹੁੰਦਾ, ਕੋਈ ਕਬੀਲੇ ਚ ਹੁੰਦਾ, ਕੋਈ ਯਾਰੀ ਚ ਹੁੰਦਾ, ਕੋਈ ਦੋਸਤੀ ਚ ਹੁੰਦਾ, ਕੌਣ ਹੈ? ਨਹੀਂ ਤੇ ਹੈ ਤੇ ਪੰਜਾਬੀਆਂ ਦਾ, ਤਾਂ ਪੰਜਾਬੀਆਂ ਨਾਲ ਰਿਸ਼ਤਾ ਹੈ ਹੀ ਆ। ਸੋ ਕਹਿਣ ਦਾ ਭਾਵ ਇਹੋ ਆ ਕਿ ਇਹ ਜਿਹੜੇ ਸਿਆਸੀ ਕਤਲ ਹੁੰਦੇ ਆ ਉਹ ਹਰੇਕ ਦੇ ਰਾਜ ਚ ਹੁੰਦੇ ਆ। ਜਦੋਂ ਓਪੋਜੀਸ਼ਨ ਚ ਹੁੰਦੇ ਆ ਉਦੋਂ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਦੁੱਖ ਲੱਗਦਾ, ਨਹੀਂ ਹੋਣੇ ਚਾਹੀਦੇ। ਜੇ ਅਕਾਲੀਆਂ ਨੇ ਕੀਤਾ ਤਾਂ ਮੈਂ ਕਹਿੰਦਾ ਕਿ ਗਲਤ ਆ, ਆਪਦੇ ਸਮੇਂ ਦੇ ਵਿੱਚ ਜੋ ਹੋਇਆ ਉਹਨਾਂ ਤੋਂ ਗਲਤ ਆ। ਜੇ ਕਾਂਗਰਸੀ ਕਰ ਰਿਹਾ, ਹੁਣ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਕਿ ਉਦੋਂ ਪਿੱਟਦੇ ਸਨ, ਕਲਪਦੇ ਸਨ, ਜਦੋਂ ਇਸ ਤਰ੍ਹਾਂ ਇਹਨਾਂ ਤੇ ਵਾਧੇ ਹੁੰਦੇ ਸੀਗੇ। ਤਾਂ ਇਹਨਾਂ ਨੂੰ ਇਸ ਵੇਲੇ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਰੋਕਾ ਕਰਨਾ ਚਾਹੀਦਾ ਕਿ ਨਹੀਂ ਭਾਈ, ਸਾਡੇ ਨਾਲ ਜੋ ਹੋਇਆ ਸੀ ਅਸੀਂ ਭੁੱਲ ਭੁਲਾ ਕੇ ਅੱਗੇ ਵਧ ਰਹੇ ਹਾਂ, ਅਸੀਂ ਸਾਫ਼ ਸੁਥਰੀ ਰਾਜਨੀਤੀ ਕਰਾਂਗੇ,
ਅਸੀਂ ਕੋਈ ਬਦਲਾਖੋਰੀ ਨਹੀਂ ਕਰਾਂਗੇ ਜਾਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਜਮਾਂ ਹੀ ਸ਼ੈਲਟਰਿੰਗ ਨਹੀਂ ਕਰਾਂਗੇ, ਕਿਉਂਕਿ ਸਾਡਾ ਸਿਆਸੀ ਦੁਸ਼ਮਣੀ ਦਾ ਮਾਮਲਾ ਨਹੀਂ ਹੈ, ਸਾਡਾ ਇੱਕ ਸਿਆਸੀ ਮੁਕਾਬਲੇਬਾਜ਼ੀ ਦਾ ਮਾਮਲਾ ਹੈ। ਤਾਂ ਕਿਤੇ ਨਾ ਕਿਤੇ ਸਾਡੀ ਰਾਜਨੀਤੀ ਨੂੰ ਇਸ ਧੁਰੇ ਤੇ ਆਉਣਾ ਚਾਹੀਦਾ। ਜਦੋਂ ਉਹ ਰਾਜਨੀਤੀ ਇਸ ਧੁਰੇ ਤੇ ਆ ਜੂਗੀ ਨਾ, ਤੇ ਹੇਠਲੇ ਪੱਧਰ ਤੇ ਜਿਹੜੇ ਕੱਢ ਰਿਹਾ ਪਾਰਟੀਆਂ ਦੇ, ਉਹ ਆਪੋ ਹੀ ਸਿਆਣੇ ਬਣ ਜਾਣਗੇ। ਜਿਵੇਂ ਸਾਡੇ ਹੋਰ ਗੁਆਂਢੀ ਸੂਬਿਆਂ ਦੇ ਵਿੱਚ ਵਾਪਰਦਾ, ਹਿਮਾਚਲ ਦੀ ਚੋਣ ਵੇਖ ਲਓ, ਉੱਥੇ ਇਸ ਤਰ੍ਹਾਂ ਕਤਲ ਹੁੰਦੇ ਆ ਬਹੁਤ, ਮੈਂ ਕਹੂੰਗਾ ਰੇਅਰ ਕਿਤੇ ਲੜਾਈ ਹੁੰਦੀ ਹੈ, ਉਹ ਤੇ ਨੱਚਦੇ ਟੱਪਦੇ ਆ, ਵੋਟਾਂ ਮੰਗਦੇ ਹੁੰਦੇ ਆ, ਜਦ ਕਿ ਸਾਡੇ ਪੀ ਕੇ ਤੇ ਜਦੋਂ ਕੋਈ ਦੂਜੀ ਟੋਲੀ ਆਉਂਦੀ ਹੋਵੇ ਤੇ ਹੋਰ ਕੁਛ ਨਹੀਂ, ਤੇ ਭੜ ਕੇ ਘੱਟਾ ਹੀ ਪਾਉਣ ਲੱਗ ਜਾਂਦੇ ਉਹਨਾਂ ਤੇ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।